ਭਾਰਤ ਨੂੰ ਜੰਗਬੰਦੀ ਵਾਸਤੇ ਨਾ ਤੇ ਮਿਹਨਤ ਕੀਤੀ ਤੇ ਨਾ ਪਹਿਲ ਕੀਤੀ। ਇਹ ਕੰਮ ਅਮਰੀਕਾ ਦੇ ਕਹਿਣ ਤੇ ਹੋਇਆ। ਪਾਕਿਸਤਾਨੀ ਫਾਰਨ ਆਫਿਸ ਦਾ ਬਿਆਨ। ਅਮਰੀਕਾ ਦੇ ਨਾਲ ਵਪਾਰ ਜਾਂ ਟ੍ਰੇਡ ਦੇ ਮਾਮਲੇ ਆਉਂਦੇ ਹਫਤੇ ਤੈਅ ਹੋ ਜਾਣਗੇ। ਪਾਕਿਸਤਾਨੀ ਖਜ਼ਾਨੇ ਦੇ ਮਿਨਿਸਟਰ ਦੀ ਗੱਲਬਾਤ। इमरान खान ਦੇ ਰਿਸ਼ਤੇਦਾਰਾਂ ਦੀ ਇੱਜ਼ਤ ਕਰਨਾ ਆ, ਪਰ ਗੱਲ ਸਿਰਫ ਇਮਰਾਨ ਖਾਨ ਦੀ ਮੰਨਾਂਗਾ। ਸੂਬਾ KPK ਦੇ CM ਅਮੀਨ ਗੰਡਾਪੁਰ ਦਾ ਬਿਆਨ। ਪੰਜਾਬ ਤੋਂ 6 ਜਦਕਿ ਸਿੰਧ ਤੋਂ 4 ਭਾਰਤੀ ਰਾਹ ਏਜੰਟ ਗ੍ਰਿਫਤਾਰ ਕਰ ਲਏ ਗਏ। ਜੁਲਾਈ ਤੋਂ ਪਾਕਿਸਤਾਨ ਭਰ ਦੇ ਵਿੱਚ ਬਾਇਓਮੈਟ੍ਰਿਕ ਦਾ ਨਵਾਂ ਨਿਜ਼ਾਮ ਲੋਕਾਂ ਲਈ ਕਿੱਦਾਂ ਸਿਰਪੀੜ ਬਣ ਗਿਆ ਹੈ, ਸੁਣਿਆ ਜੇ ਅੱਜ ਦੀਆਂ ਖਬਰਾਂ 'ਚ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਵਿੱਚ ਅੱਜ 26 ਜੂਨ ਸਾਲ 2025 ਦਾ ਦਿਨ ਚੜ ਚੁੱਕਿਆ ਹੈ, ਜਦਕਿ ਅਮਰੀਕਾ ਭਰ ਦੇ ਵਿੱਚ ਅੱਜ 25 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪ੍ਰਸਾਰਿਤ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਵਾਸਤੇ ਸਾਡੇ ਇਹਨਾਂ ਸਾਰਿਆਂ ਚੈਨਲਾਂ ਨੂੰ ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਵੇ ਤੇ ਉਹਦੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 408 2725200। ਯਾਦ ਰੱਖੋ ਕਿ ਇਹ ਖਬਰਾਂ ਜਿਹੜੀਆਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਆਓ ਅੱਜ ਦੀਆਂ ਖਬਰਾਂ ਚੱਲਦੇ ਹਾਂ। ਪਾਕਿਸਤਾਨੀ ਫਾਰਨ ਆਫਿਸ ਨੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਉਹਨਾਂ ਸਾਰੇ ਭਾਰਤੀ ਬਿਆਨਾਂ ਔਰ ਸਾਜ਼ਿਸ਼ਾਂ ਨੂੰ ਬਿਲਕੁਲ ਰੱਦ ਕਰ ਦਿੱਤਾ ਜਿਨ੍ਹਾਂ 'ਚ ਆਖਿਆ ਜਾ ਰਿਹਾ ਸੀਗਾ ਕਿ ਭਾਰਤ ਔਰ ਪਾਕਿਸਤਾਨ ਦੀ ਲੜਾਈ ਵੇਲੇ ਪਾਕਿਸਤਾਨ ਨੇ ਜੰਗਬੰਦੀ ਵਾਸਤੇ ਨਾ ਸਿਰਫ ਪਹਿਲ ਕੀਤੀ ਬਲਕਿ ਇਹ ਜੰਗਬੰਦੀ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਕਹਿਣ ਤੇ ਨਹੀਂ ਬਲਕਿ ਪਾਕਿਸਤਾਨ ਦੇ ਕਹਿਣ ਤੇ ਹੋਈ। ਪਾਕਿਸਤਾਨ ਦਾ ਆਖਣਾ ਹੈ ਕਿ ਜੰਗਬੰਦੀ ਦੇ ਵਾਸਤੇ ਨਾ ਤੇ ਅਸੀਂ ਕਿਸੇ ਨੂੰ ਆਖਿਆ ਔਰ ਨਾ ਪਹਿਲ ਕੀਤੀ। ਹਾਂ, ਮਾਰਕੋ ਰੂਬੀਓ ਹੋਣਾ ਦਾ ਜਦੋਂ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੂੰ ਫੋਨ ਆਇਆ ਤੇ ਉਹਨਾਂ ਨੇ ਆਖਿਆ ਕਿ ਅਸੀਂ ਜੰਗਬੰਦੀ ਲਈ ਤੇ ਤਿਆਰ ਹਾਂ, ਪਰ ਜੇ ਇਸ ਕੰਮ ਦੇ ਉੱਤੇ ਭਾਰਤ ਵੱਲੋਂ ਵੀ ਅਮਲ ਕੀਤਾ ਜਾਏ। ਇਹ ਕੰਮ ਕਰਨ ਦੇ ਵਿੱਚ ਅਮਰੀਕਾ ਅੱਗੇ ਆਇਆ ਔਰ ਪਾਕਿਸਤਾਨ ਨੇ ਅਮਰੀਕਾ ਦੀ ਗੱਲ ਮੰਨਣ 'ਚ ਪਹਿਲ ਕੀਤੀ। ਭਾਰਤ ਨੂੰ ਬਿਲਕੁਲ ਇਹ ਬੇਨਤੀ ਨਹੀਂ ਕੀਤੀ ਗਈ ਔਰ ਨਾ ਇਹ ਮਿਹਨਤ ਕੀਤੀ ਗਈ ਕਿ ਉਹ ਜੰਗਬੰਦੀ ਵਾਲੇ ਪਾਸੇ ਆਏ। ਨਾਲ ਹੀ ਉਹਨਾਂ ਨੇ ਆਖਿਆ ਕਿ ਇਸ ਤੋਂ ਬਾਅਦ ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਨੂੰ ਸਾਊਦੀ ਅਰਬ ਦੇ ਵਲੀ ਅਹਿਦ ਦਾ ਜਾਂ ਉੱਥੋਂ ਦੇ ਪ੍ਰਧਾਨ ਦਾ ਵੀ ਫੋਨ ਆਇਆ ਤੇ ਉਹਨਾਂ ਨੇ ਇਹੋ ਗੱਲ ਆਖੀ ਕਿ ਹਾਂ ਅਸੀਂ ਜੰਗਬੰਦੀ ਲਈ ਤਿਆਰ ਹਾਂ। ਸਾਊਦੀ ਅਰਬ ਨੇ ਤਸਦੀਕ ਕੀਤੀ ਕਿ ਜੇ ਤੁਸੀਂ ਤਿਆਰ ਜੇ ਤੇ ਫਿਰ ਭਾਰਤ ਵੀ ਜੰਗਬੰਦੀ ਲਈ ਤਿਆਰ ਹੈ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਦਾ ਆਖਣਾ ਸੀਗਾ ਕਿ ਪਾਕਿਸਤਾਨ ਦੇ ਉੱਤੇ ਭਾਰਤ ਵੱਲੋਂ ਜੰਗ ਦੀ ਸ਼ੁਰੂਆਤ ਕਰਕੇ ਜੰਗ ਨੂੰ ਲਾਗੂ ਕੀਤਾ ਗਿਆ। ਅਸੀਂ ਤਾਂ ਸਿਰਫ ਜਵਾਬ ਦਿੱਤਾ ਸੀਗਾ। ਜਵਾਬ ਤੋਂ ਬਾਅਦ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਹੁਣ ਜਵਾਬ ਦੇ ਉੱਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ। ਉਹਨਾਂ ਨੇ ਆਖਿਆ ਕਿ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਬੜੀ ਅਕਲਮੰਦੀ ਦਾ ਕੰਮ ਕਰਦਿਆਂ ਹੋਇਆਂ ਦੋਵੇਂ ਮੁਲਕਾਂ ਨੂੰ ਜੰਗ ਤੋਂ ਦੂਰ ਕੱਢਿਆ, ਪਰ ਪਾਕਿਸਤਾਨ ਨੇ ਜੋ ਕੁਝ ਕੀਤਾ ਆਪਣੀ ਦਿਫਾ, ਆਪਣੀ ਸਾਂਭ ਸੰਭਾਲ ਜਾਂ ਆਪਣੇ ਡਿਫੈਂਸ ਦੇ ਵਿੱਚ ਕੀਤਾ, ਕਿਸੇ ਕੰਮ 'ਚ ਪਹਿਲ ਨਹੀਂ ਕੀਤੀ। ਅੱਗੇ ਤੋਂ ਵੀ ਭਾਰਤ ਵੱਲੋਂ ਜੇ ਕੋਈ ਛੇੜਛਾੜ ਕੀਤੀ ਗਈ ਤੇ ਪਾਕਿਸਤਾਨ ਉਹਦਾ ਭਰਵਾਂ ਜਵਾਬ ਦੇਣ ਦਾ ਪੂਰਾ ਹੱਕ ਰੱਖਦਾ ਹੈ। ਉਹਨਾਂ ਨੇ ਆਖਿਆ ਕਿ ਅਸੀਂ ਸਿਰੇ ਤੋਂ ਭਾਰਤੀ ਮੀਡੀਆ ਦੀ ਔਰ ਭਾਰਤੀ ਜ਼ਿੰਮੇਦਾਰਾਂ ਦੇ ਇਹਨਾਂ ਬਿਆਨਾਂ ਦੀ ਨਿੰਦਿਆ ਕਰਨੇ ਆ ਜਿਹਦੇ 'ਚ ਆਖਿਆ ਜਾ ਰਿਹਾ ਹੈ ਕਿ ਜੰਗਬੰਦੀ ਦੇ ਵਾਸਤੇ ਪਾਕਿਸਤਾਨ ਨੇ ਪਹਿਲੋਂ ਆਖਿਆ। ਉਹਨਾਂ ਨੇ ਕਿਸੇ ਭਾਰਤੀ ਹੁਕਮਰਾਨ ਦਾ ਨਾਂ ਤਾਂ ਨਹੀਂ ਲਿਆ ਔਰ ਨਾ ਉਹਨਾਂ ਨੇ ਭਾਰਤੀ ਜ਼ਿੰਮੇਦਾਰਾਂ 'ਚ ਕਿਸੇ ਦਾ ਨਾਂ ਲਿਆ ਹੈ, ਪਰ ਉਹਨਾਂ ਨੇ ਇਹਨਾਂ ਸਾਰੇ ਬਿਆਨਾਂ ਨੂੰ ਰੱਦ ਕੀਤਾ ਹੈ। ਪਾਕਿਸਤਾਨ ਤੋਂ ਖਜ਼ਾਨੇ ਦੇ ਫੈਡਰਲ ਮਿਨਿਸਟਰ ਮੁਹੰਮਦ ਔਰੰਗਜ਼ੇਬ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਵਪਾਰ ਦੇ ਮਾਮਲੇ ਨੇ ਜਿਹੜੇ ਉਹ ਆਉਂਦੇ ਹਫਤੇ ਸਿਰੇ ਲੱਗ ਜਾਣਗੇ ਔਰ ਇੱਕ ਸਮਝੌਤੇ ਦਾ ਰੂਪ ਧਾਰ ਲੈਣਗੇ। ਇਸ ਗੱਲ ਦੀ ਤਸਦੀਕ ਬਰਤਾਨਵੀ ਖਬਰ ਏਜੰਸੀ ਰਾਊਟਰਸ ਨੇ ਕੀਤੀ ਹੈ, ਜਿਨ੍ਹਾਂ ਦਾ ਆਖਣਾ ਹੈ ਕਿ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਵਪਾਰ ਦੇ ਮਾਮਲੇ ਨੇ ਜਿਹੜੇ ਉਹ ਸਿਰੇ ਤਕਰੀਬਨ ਚੜ ਚੁੱਕੇ ਨੇ ਔਰ ਇੱਕ ਸਮਝੌਤੇ ਦੀ ਸ਼ਕਲ ਲੈ ਚੁੱਕੇ ਨੇ। ਇਹਦੇ ਤੇ ਦੋਵੇਂ ਮੁਲਕ ਨੇ ਜਿਹੜੇ ਉਹ ਆਉਂਦੇ ਹਫਤੇ ਬਾਕਾਇਦਾ ਐਲਾਨ ਕਰ ਸਕਦੇ ਨੇ। ਯਾਦ ਰਵੇ ਕਿ ਅਮਰੀਕਾ ਵੱਲੋਂ ਪਾਕਿਸਤਾਨ ਦੇ ਉੱਤੇ 29% ਟੈਰਿਫ ਜਿਹੜਾ ਉਹ ਲਾਇਆ ਗਿਆ ਹੈ। ਪਾਕਿਸਤਾਨ ਇਸ ਟੈਰਿਫ ਨੂੰ ਘੱਟ ਕਰਨ ਵਾਸਤੇ ਅਮਰੀਕਾ ਦੇ ਨਾਲ ਗੱਲਬਾਤ ਕਰਕੇ ਕੋਈ ਸ਼ਰਤਾਂ ਮੰਨਣ ਔਰ ਚੁਣਾਉਣ ਵਾਸਤੇ ਅੱਗੇ ਹੋਇਆ ਪਿਆ ਹੈ। ਯਾਦ ਰਵੇ ਕਿ ਇਸ ਵੇਲੇ ਪਾਕਿਸਤਾਨ ਦਾ ਜਿਹੜਾ ਖਸਾਰਾ ਹੈ ਉਹ ਚੁੱਕਾ ਹੈ, ਜਿਹਨੂੰ ਆਖਿਆ ਜਾ ਰਿਹਾ ਹੈ ਕਿ ਇਹ ਸਰਪਲਸ $3 ਅਰਬ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਮਾਈਨਸ ਦੇ ਮਾਮਲੇ ਦੇ ਉੱਤੇ ਵੀ ਅਮਰੀਕਾ ਦੇ ਨਾਲ ਕਈ ਸਮਝੌਤੇ ਕੀਤੇ ਔਰ ਕੁਝ ਮਹੀਨੇ ਪਹਿਲਾਂ ਇਸ ਬਾਰੇ ਇਸਲਾਮਾਬਾਦ 'ਚ ਇਹਨਾਂ ਸਮਝੌਤਿਆਂ ਦੇ ਉੱਤੇ ਦਸਤਖਤ ਕਰਕੇ ਬਾਕਾਇਦਾ ਇਹਦਾ ਅਵਾਮੀ ਵਕਾਲਾ ਵੀ ਕੀਤਾ ਗਿਆ। ਹੁਣ ਆਖਿਆ ਜਾ ਰਿਹਾ ਹੈ ਕਿ ਆਉਂਦੇ ਹਫਤੇ ਦੇ ਵਿੱਚ ਜਾਂ ਆਉਂਦੇ ਕੁਝ ਦਿਨਾਂ ਦੇ ਵਿੱਚ ਪਾਕਿਸਤਾਨ ਔਰ ਅਮਰੀਕਾ ਆਪਸ ਦੇ ਵਿੱਚ ਸਾਂਝੀ ਸਰਮਾਇਆਕਾਰੀ ਜਾਂ ਵਪਾਰ ਕਰਨ ਦੇ ਮਾਮਲੇ ਨੇ ਜਿਹੜੇ ਉਹਨਾਂ ਦੇ ਕਿਸੇ ਇਕੱਠ ਦੀ ਸਾਂਝੀ ਮੇਜ਼ਬਾਨੀ ਕਰ ਸਕਦੇ ਨੇ। ਨਾਲ ਹੀ ਇਹਨਾਂ ਗੱਲਾਂ ਦੀ ਵੀ ਖਬਰ ਔਰ ਤਸਦੀਕ ਮਿਲ ਰਹੀ ਹੈ ਕਿ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਆਪਸੀ ਮਾਮਲਾ ਤੈਅ ਹੋ ਗਿਆ ਹੈ। ਦੋਵਾਂ ਨੇ ਇੱਕ ਦੂਜੇ ਦੇ ਉੱਤੇ ਟੈਰਿਫ ਕਿੰਨਾ ਲਾਇਆ ਹੈ, ਇਹਦੀ ਤਸਦੀਕ ਆਉਂਦੇ ਕੁਝ ਦਿਨਾਂ 'ਚ ਜਾਂ ਇਸ ਸਮਝੌਤੇ ਦੇ ਮੌਕੇ ਤੇ ਹੋ ਸਕਦੀ ਹੈ।
ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੇ ਕੱਲ ਅਡਿਆਲਾ ਜੇਲ੍ਹ ਦੇ ਬਾਹਰ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਸੀਗਾ ਕਿ ਇਮਰਾਨ ਖਾਨ ਨੂੰ ਮਾਈਨਸ ਕਰਕੇ ਸੂਬਾ ਖੈਬਰ ਪਖਤੂਨਖਵਾ ਦੀ ਸਰਕਾਰ ਔਰ ਉਥੋਂ ਦੇ ਖਾਸ ਕਰ ਸੀਐਮ ਨੇ ਆਪ ਅਧਰਾਈਆਂ ਕੀਤੀਆਂ ਨੇ। ਸਾਨੂੰ ਖੈਬਰ ਪਖਤੂਨਖਵਾ ਸਰਕਾਰ ਦੇ ਮੈਂਬਰਾਂ ਦਾ ਆਖਣਾ ਹੈ ਕਿ ਅਮੀਨ ਗੰਡਾਪੁਰ ਅੱਗੇ ਉਹਨਾਂ ਦੀ ਕੋਈ ਨਹੀਂ ਚੱਲ ਰਹੀ। ਅਮੀਨ ਗੰਡਾਪੁਰ ਉਹਨਾਂ ਨੇ ਇਹਨਾਂ ਬਿਆਨਾਂ ਦੇ ਉੱਤੇ ਆਖਿਆ ਹੈ ਕਿ ਮੈਂ ਇਮਰਾਨ ਖਾਨ ਔਰ ਇਮਰਾਨ ਖਾਨ ਦੇ ਹਾਮੀਆਂ ਸਮੇਤ ਮੈਂ ਇੱਜ਼ਤ ਇਹਨਾਂ ਸਾਰਿਆਂ ਦੀ ਕਰਨਾ, ਪਰ ਮੈਂ ਗੱਲ ਸਿਰਫ ਔਰ ਸਿਰਫ ਇਮਰਾਨ ਖਾਨ ਦੀ ਮੰਨਾਂਗਾ ਕਿਉਂਕਿ ਉਹ ਮੇਰਾ ਲੀਡਰ ਹੈ। ਪੱਤਰਕਾਰਾਂ ਵੱਲੋਂ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਇਮਰਾਨ ਖਾਨ ਨੂੰ ਮਾਈਨਸ ਕੀਤਾ ਗਿਆ ਆ ਤੇ ਉਹਨਾਂ ਨੇ ਆਖਿਆ ਕਿ ਅੱਜ ਦੇ ਜਿਹੜੇ ਹੁਕਮਰਾਨ ਨੇ ਇਹ ਫਾਰਮ 47 ਦੇ ਜ਼ਰੀਏ ਆਏ ਨੇ। ਖੈਬਰ ਪਖਤੂਨਖਵਾ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅਵਾਮੀ ਸਰਕਾਰ ਹੈ ਔਰ ਉਹਨੂੰ ਲੋਕਾਂ ਨੇ ਵੋਟ ਦੇ ਰਾਹੀਂ ਮੁੰਤਖਬ ਕੀਤਾ ਹੈ ਔਰ ਇਹ ਵੋਟ ਇਹ ਦੱਸਦਾ ਹੈ ਕਿ ਇਮਰਾਨ ਖਾਨ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਵੀ ਅੱਜ ਇੱਕ ਅਵਾਮੀ ਲੀਡਰ ਹੈ ਔਰ ਇਮਰਾਨ ਖਾਨ ਦੇ ਅਵਾਮੀ ਲੀਡਰ ਹੋਣ ਤੋਂ ਬਾਅਦ ਇਸ ਗੱਲ ਦਾ ਕੋਈ ਤੁਕ ਨਹੀਂ ਬਣਦਾ ਕਿ ਉਹਨੂੰ ਮਾਈਨਸ ਕੀਤਾ ਜਾ ਸਕਦਾ ਹੈ। ਇਮਰਾਨ ਖਾਨ ਮਾਈਨਸ ਨਹੀਂ ਹੋ ਸਕਦਾ। ਹਾਂ, ਜਿਹੜੇ ਲੋਕ ਕਹਿ ਰਹੇ ਨੇ ਕਿ ਉਹਨਾਂ ਨੂੰ ਮਾਈਨਸ ਕੀਤਾ ਗਿਆ, ਇਸ ਗੱਲ ਦਾ ਜਵਾਬ ਤੁਸੀਂ ਉਹਨਾਂ ਕੋਲੋਂ ਲਵੋ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਹੈ ਕਿ ਤੁਸੀਂ ਜਿਹੜੇ ਮਾਮਲੇ ਕਰ ਰਹੇ ਜੇ ਇਹਦੇ ਤੇ ਇਮਰਾਨ ਖਾਨ ਉਹਨਾਂ ਦੇ ਟਵੀਟਾਂ ਮੁਜਬ ਵੀ ਇਹ ਪਤਾ ਲੱਗ ਰਿਹਾ ਹੈ ਕਿ ਤੁਸੀਂ ਉਹਨਾਂ ਨੂੰ ਭਰੋਸੇ 'ਚ ਨਹੀਂ ਲਿਆ, ਤੇ ਉਹਨਾਂ ਨੇ ਆਖਿਆ ਮੇਰੀ ਜਦੋਂ ਇਮਰਾਨ ਖਾਨ ਦੇ ਨਾਲ ਮੁਲਾਕਾਤ ਹੋਏਗੀ ਮੈਂ ਉਹਨਾਂ ਦੇ ਰੂਬਰੂ ਸਾਰੇ ਮਾਮਲੇ ਰੱਖਾਂਗਾ, ਫਿਰ ਅੱਗੋਂ ਜੋ ਹੁਕਮ ਇਮਰਾਨ ਖਾਨ ਦੇਣਗੇ ਉਹਦੇ ਮੁਤਾਬਕ ਅਸੀਂ ਅੱਗੇ ਟੁਰਾਂਗੇ। ਅਮੀਨ ਗੰਡਾਪੁਰ ਹੋਣਾ ਨੇ ਇਮਰਾਨ ਖਾਨ ਦੀ ਭੈਣ ਦੇ ਬਿਆਨਾਂ ਦੇ ਜਵਾਬ ਦੇ ਵਿੱਚ ਕੋਈ ਬੋਲ ਨਹੀਂ ਬੋਲਿਆ। ਲਹਿੰਦੇ ਪੰਜਾਬ ਤੋਂ ਸਿਟੀ ਦੇ ਮਹਿਕਮੇ ਯਾਨੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਔਰ ਪੰਜਾਬ ਪੁਲਿਸ ਨੇ ਤਸਦੀਕ ਕੀਤੀ ਹੈ ਕਿ ਉਹਨਾਂ ਨੇ ਟੋਬਾ ਟੇਕ ਸਿੰਘ ਔਰ ਬਹਾਵਲਪੁਰ ਸ਼ਹਿਰ 'ਚ ਕਾਰਵਾਈਆਂ ਕਰਕੇ ਇੰਟੈਲੀਜੈਂਸ ਬੇਸ ਇਨਫੋਰਮੇਸ਼ਨ ਦੇ ਉੱਤੇ 6 ਐਸੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਭਾਰਤੀ ਖੁਫੀਆ ਏਜੰਸੀ ਰਾਹ ਵਾਸਤੇ ਕੰਮ ਕਰਦੇ ਸਨ। ਇਹਨਾਂ ਲੋਕਾਂ ਦੇ ਕਬਜ਼ੇ ਦੇ ਵਿੱਚੋਂ ਵੱਡੀ ਗਿਣਤੀ 'ਚ ਗੋਲਾ, ਬਾਰੂਦ, ਬੰਬ, ਪਿਸਤੌਲ ਔਰ ਅਸਲਾ ਜਿਹੜਾ ਉਹ ਫੜਿਆ ਗਿਆ ਹੈ। ਖਬਰਾਂ ਮਿਲ ਰਹੀਆਂ ਨੇ ਕਿ ਜਿਸ ਖੁਫੀਆ ਇਤਲਾਹ ਦੇ ਉੱਤੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹਦੇ ਤੋਂ ਬਾਅਦ ਮੁੱਢਲੀ ਪਛਾਣ 'ਚ ਇਹਨਾਂ ਲੋਕਾਂ ਨੇ ਦੱਸਿਆ ਹੈ ਕਿ ਇਹ ਬਹਾਵਲਪੁਰ ਦੇ ਵਿੱਚ ਇੱਕ ਮਸਜਿਦ ਔਰ ਬਹਾਵਲਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰੀ ਬੈਠੇ ਸਨ। ਦੂਸਰੇ ਪਾਸੇ ਪਾਕਿਸਤਾਨ ਦੇ ਸੂਬੇ ਸਿੰਧ ਦੀ ਰਾਜਧਾਨੀ ਕਰਾਚੀ ਤੋਂ ਇਤਲਾਹਾਂ ਲੱਭ ਰਹੀਆਂ ਨੇ ਕਿ ਉੱਥੇ ਵੀ 4 ਐਸੇ ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਭਾਰਤੀ ਖੁਫੀਆ ਏਜੰਸੀ ਰਾਹ ਵਾਸਤੇ ਕੰਮ ਕਰਦੇ ਸਨ। ਕਰਾਚੀ ਤੋਂ ਆਉਣ ਵਾਲੀਆਂ ਇਤਲਾਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਮੁਲਜ਼ਮ ਇੰਡੀਆ ਦੀ ਆਰਮੀ ਦੇ ਇੱਕ ਆਲਾ ਅਫਸਰ ਕਰਨਲ ਰਣਜੀਤ ਦੇ ਨਾਲ ਲਗਾਤਾਰ ਰਾਬਤੇ 'ਚ ਸਨ। ਉਹਦੇ ਨਾਲ ਇਹਨਾਂ ਨੇ ਕਈ ਥਾਵਾਂ ਦੀਆਂ ਤਸਵੀਰਾਂ ਔਰ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ। ਇਹਨਾਂ ਦੇ ਮੋਬਾਈਲ ਔਰ ਡਿਜੀਟਲ ਗੈਜਟਸ ਨੇ ਜਿਹੜੇ ਉਹਨਾਂ ਨੂੰ ਕਬਜ਼ੇ 'ਚ ਲੈ ਕੇ ਪੁੱਛਣ ਕੀਤੀ ਜਾ ਰਹੀ ਹੈ। ਨਾਲ ਹੀ ਦੱਸਿਆ ਗਿਆ ਹੈ ਕਿ ਇਸ ਸ਼ਹਿਰ ਦੇ ਵਿੱਚ ਇਸ ਤੋਂ ਪਹਿਲਾਂ ਵੀ ਖੂਨ ਖਰਾਬੇ ਦੀਆਂ ਔਰ ਟਾਰਗੇਟ ਕਿਲਿੰਗ ਦੀਆਂ ਕਈ ਕਾਰਵਾਈਆਂ ਦੇ ਹਿੱਸੇ ਰਹੇ। ਇਹਨਾਂ ਲੋਕਾਂ ਦੇ ਨਾਂ ਤਾਂ ਨਹੀਂ ਦੱਸੇ ਗਏ, ਪਰ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਸਿੰਧ ਪੁਲਿਸ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ SIU ਦੇ ਸੀਨੀਅਰ ਸੁਪਰਡੈਂਟੈਂਟ ਪੁਲਿਸ ਨੇ ਦੱਸਿਆ, ਜਿਨ੍ਹਾਂ ਦਾ ਨਾਮ ਸ਼ੁਐਬ ਮੇਮਨ ਹੈ, ਕਿ ਅਸੀਂ ਇਹਨਾਂ ਗ੍ਰਿਫਤਾਰੀਆਂ ਦੀ ਤਸਦੀਕ ਕਰ ਰਹੇ ਹਾਂ। ਇਸ ਤਰ੍ਹਾਂ ਪਿਛਲੇ 24 ਘੰਟੇ 'ਚ ਪੰਜਾਬ ਔਰ ਸਿੰਧ ਦੇ ਵਿੱਚ ਰਲਾ ਕੇ ਕੀਤੀਆਂ ਗਈਆਂ ਕਾਰਵਾਈਆਂ ਦੇ ਵਿੱਚ ਪਾਕਿਸਤਾਨੀ ਸ਼ਹਿਰੀ ਜੋ ਕਿ ਰਾਹ ਦੇ ਵਾਸਤੇ ਕੰਮ ਕਰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਦੀ ਗਿਣਤੀ 10 ਦੱਸੀ ਗਈ ਹੈ। ਪਾਕਿਸਤਾਨ ਭਰ ਦੇ ਵਿੱਚ ਜੁਲਾਈ ਮਹੀਨੇ ਦੇ ਸ਼ੁਰੂ ਹੁੰਦਿਆਂ ਨਵਾਂ ਬਾਇਓਮੈਟ੍ਰਿਕ ਨਿਜ਼ਾਮ ਹੈ ਜਿਹੜਾ ਉਹ ਲਾਗੂ ਹੋਣ ਡਿਆ ਹੈ। ਹੁਣ ਲੋਕ ਡਿਜੀਟਲ ਤਰੀਕੇ ਦੇ ਨਾਲ ਜਦੋਂ ਇੱਕ ਦੂਸਰੇ ਨੂੰ ਰਕਮਾਂ ਭੇਜਦੇ ਸਨ ਯਾਨੀ ਕੈਸ਼ ਮੋਬਾਈਲ ਦੇ ਜ਼ਰੀਏ ਜਦੋਂ ਟ੍ਰਾਂਸਫਰ ਕਰਦੇ ਸਨ, ਹੁਣ ਉਹ ਰਕਮ ਲੈਣ ਵਾਸਤੇ ਬਾਇਓਮੈਟ੍ਰਿਕ ਤਸਦੀਕ ਹੋਣਾ ਜ਼ਰੂਰੀ ਹੈ। ਇਹ ਮਾਮਲੇ ਉਦੋਂ ਸਾਹਮਣੇ ਆਏ ਨੇ ਤੇ ਲੋਕਾਂ ਦੇ ਵਿੱਚ ਚਿੰਤਾ ਨਸ ਪਈ ਹੈ ਜਦੋਂ ਆਖਿਆ ਗਿਆ ਕਿ ਨਵੀਂ ਬਾਇਓਮੈਟ੍ਰਿਕ ਪਾਲਿਸੀ ਹੈ ਜਿਹੜੀ ਉਹ ਜੁਲਾਈ ਮਹੀਨੇ ਤੋਂ ਲਾਗੂ ਹੋਣ ਜਾ ਰਹੀ ਹੈ। 60 ਸਾਲ ਔਰ ਇਸ ਤੋਂ ਬੁੱਢੀ ਉਮਰ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਸਾਡੀ ਪੈਨਸ਼ਨ ਦੇ ਲੈਣ ਦੇ ਵਿੱਚ ਵੀ ਸਾਨੂੰ ਇਹੋ ਦੁਸ਼ਵਾਰੀਆਂ ਆ ਰਹੀਆਂ ਨੇ। ਬੈਂਕ ਸਾਨੂੰ ਸਦਕੇ ਸਾਡੀ ਬਾਇਓਮੈਟ੍ਰਿਕ ਕਰਦਾ ਹੈ। ਹੁਣ ਹੱਥਾਂ ਦੀਆਂ ਲਕੀਰਾਂ ਕੰਮ ਕਰ ਕਰਕੇ ਘਸ ਗਈਆਂ ਨੇ ਤੇ ਇਸ ਨਿਜ਼ਾਮ ਦੇ ਵਿੱਚ ਵੀ ਕੋਈ ਜਿੱਦਤ ਲਿਆਉਣੀ ਚਾਹੀਦੀ ਹੈ, ਜਦਕਿ ਨਵੀਂ ਬਾਇਓਮੈਟ੍ਰਿਕ ਤਸਦੀਕ ਦੇ ਵਿੱਚ ਰਕਮ ਭੇਜਣ ਵਾਲੇ ਨੂੰ ਕਿਸੇ ਬਾਇਓਮੈਟ੍ਰਿਕ ਤਸਦੀਕ ਦੀ ਲੋੜ ਨਹੀਂ ਹੋਣੀ, ਪਰ ਜਿੰਨੇ ਰਕਮ ਲੈਣੀ ਹੈ ਉਹਦੀ ਬਾਇਓਮੈਟ੍ਰਿਕ ਹੋਣਾ ਔਰ ਤਸਦੀਕ ਹੋਣਾ ਜ਼ਰੂਰੀ ਹੈ। ਪਾਕਿਸਤਾਨ ਦੇ ਸਰਕਾਰੀ ਜ਼ਰੀਆਂ ਨੇ ਨਾ ਦੱਸਣ ਦੀ ਸ਼ਰਤ ਤੇ ਆਖਿਆ ਹੈ ਕਿ ਇਹਦਾ ਮਕਸਦ ਅਸੀਂ ਮਨੀ ਲਾਂਡਰਿੰਗ ਔਰ ਨਜਾਇਜ਼ ਜ਼ਰੀਆਂ ਤੋਂ ਰਕਮ ਭੇਜਣ ਔਰ ਵਸੂਲ ਕਰਨ ਦੇ ਕੰਮ ਦੇ ਉੱਤੇ ਨਿਗਰਾਨੀ ਨੂੰ ਸਖਤ ਕਰਨਾ ਹੈ ਔਰ ਇਹਨੂੰ ਰੋਕਣਾ ਹੈ, ਜਦਕਿ ਲੋਕਾਂ ਦਾ ਇਹ ਆਖਣਾ ਹੈ ਕਿ ਨਿੱਕੀ ਮੋਟੀ ਰਕਮ ਜਾਂ ਐਸੇ ਵਸੀਲੇ ਜਿਹੜੇ ਸਾਡੇ ਪਿਆਰੇ ਸਾਨੂੰ ਭੇਜਦੇ ਨੇ ਉਹਨਾਂ ਦੇ ਨਾਲ ਸਾਡੀ ਜ਼ਿੰਦਗੀ ਦਾ ਨਿਜ਼ਾਮ ਚੱਲਦਾ ਹੈ। ਬਾਇਓਮੈਟ੍ਰਿਕ ਸਾਡੇ ਵਾਸਤੇ ਔਖਲ ਔਰ ਖੇਚਲ ਦਾ ਸਬਬ ਬਣ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਹਦਾ ਕੋਈ ਆਲਟਰਨੇਟ ਨਿਜ਼ਾਮ ਵੀ ਲਿਆਏ ਤਾਂ ਜੇ ਲੋਕਾਂ ਵਾਸਤੇ ਸੁਖਾਲਤਾ ਪੈਦਾ ਕੀਤੀ ਜਾ ਸਕੇ, ਨਾ ਕਿ ਉਹਨਾਂ ਨੂੰ ਔਖਿਆਂ ਕੀਤਾ ਜਾ ਸਕੇ। ਲੋ ਜੀ, ਇਹਦੇ ਨਾਲ ਹੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਮੁੱਕਦਾ ਹੈ। ਮੈਂ ਮਸੂਦ ਮੱਲੀ ਆਪ ਸਭ ਦੇ ਰੂਬਰੂ ਸਾਂ। 25 ਜੂਨ ਸਾਲ 2025 ਦੇ ਇਸ ਅਪਡੇਟ ਪਾਕਿਸਤਾਨ ਨੂੰ ਮੁਕਾਉਂਦੇ ਹੋਏ ਦੱਸਦਾ ਜਾਵਾਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਸਾਡੇ ਸਾਰੀ ਵੈਬਸਾਈਟ ਔਰ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਸੁਣਦੇ ਔਰ ਵੇਖਦੇ ਹੋ। ਇਹਨਾਂ ਖਬਰਾਂ ਨੂੰ ਸੁਣਨ ਔਰ ਵੇਖਣ ਵਾਸਤੇ ਸਾਡੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ज्वाइन करो, सब्सक्राइब करो, घंटी का बटन दबाओ ताजे ताड़े तक ताजा बताजा अपडेट्स पहुंचदियां रहन। इन्हां खबरां नूं स्पॉन्सर करना होए ते साडा टेलीफोन नंबर है 408 272 5200 408 272 5200। पाकिस्तान दे नाल जुड़ियां खबरां चों अज लई इन्ना ही। फिर मिलांगे। आउंदी मुलाकात तक लई तुहाडा मेरा साडा सारियां दा रब राखा।